ਅੰਡੋਜ਼ ਟੀਵੀ ਦੇ ਪ੍ਰੋਗਰਾਮ ਸੰਵਾਦ ਦੇ ਵਿੱਚ ਦਰਸ਼ਕਾਂ ਦਾ ਸਵਾਗਤ। ਦਰਸ਼ਕੋ, ਅਸੀਂ ਪ੍ਰੋਗਰਾਮ ਸੰਵਾਦ ਦੇ ਵਿੱਚ ਜਿਹੜੇ ਭਖਦੇ ਮੁੱਦੇ ਆ ਉਹਨਾਂ ਨੂੰ ਲੈ ਕੇ ਤੁਹਾਡੇ ਰੂਬਰੂ ਹੁੰਨੇ ਆ। ਜਿਹੜਾ ਮੁੱਦਾ ਅੱਜ ਅਸੀਂ ਲੈ ਕੇ ਤੁਹਾਡੇ ਰੂਬਰੂ ਹੋ ਰਹੇ ਹਾਂ ਉਹ ਹੈ ਐਡਵੋਕੇਟ ਹਰਵਿੰਦਰ ਸਿੰਘ ਫੂਲਕਾ ਦਾ। ਹਰਵਿੰਦਰ ਸਿੰਘ ਫੂਲਕਾ ਕਹਿੰਦੇ ਆ ਕਿ ਬਾਦਲ ਤੇ ਸੈਣੀ ਜੇਲ੍ਹ 'ਚ ਡੱਕੋ ਤੇ ਮੇਰਾ ਪਦਮ ਸ਼੍ਰੀ ਚੱਕੋ। ਉਹਨਾਂ ਦੇ ਪੰਜਾਬ ਦੇ 6 ਮੰਤਰੀਆਂ ਨੂੰ ਜਿਹੜਾ ਇਹ ਚੈਲੰਜ ਕਰਤਾ, ਲੇਕਿਨ ਪਿਛਲੇ 24 ਘੰਟੇ ਤੋਂ 6 ਦੇ 6 ਮੰਤਰੀ ਜਿਹੜੇ ਆ ਉਹਨਾਂ ਦੀ ਜ਼ੁਬਾਨ ਬੰਦ ਹੋ ਗਈ। ਕਿਸੇ ਨੇ ਆਪਣਾ ਮੂੰਹ ਖੋਲਣ ਦੀ ਜਿਹੜੀ ਆ ਉਹ ਜ਼ਰੂਰਤ ਨਹੀਂ ਕੀਤੀ। ਪਿਛਲੇ ਸਾਲ 28 ਅਗਸਤ 2018 ਨੂੰ ਜਸਟਿਸ ਰਣਜੀਤ ਸਿੰਘ ਕਮਿਸ਼ਨ ਜਿਹੜਾ ਬੇਅਦਬੀ ਮਾਮਲਿਆਂ ਦੀ ਜਾਂਚ ਦੇ ਲਈ ਬਣਿਆ ਸੀ। ਉਸ ਤੋਂ ਪਹਿਲਾਂ ਵੀ 2 ਕਮਿਸ਼ਨ ਜਿਹੜੇ ਉਹ ਅਲੱਗ-ਅਲੱਗ ਸਮੇਂ ਤੇ ਬਣੇ। 2015 'ਚ ਹੀ ਦੋਨੋਂ ਹੋਂਦ ਵਿੱਚ ਆਏ। ਇੱਕ ਜਸਟਿਸ ਕਾਟਜੂ ਕਮਿਸ਼ਨ ਸੀ ਜਿਹੜਾ ਇੰਡੀਪੈਂਡੈਂਟ ਤੌਰ ਤੇ ਬਣਾਇਆ ਗਿਆ ਸੀ। ਉਹਨੇ ਵੀ ਡੇਰਾ ਸਿਰਸਾ ਦੇ ਨਾਲ ਸੰਬੰਧਿਤ ਲੋਕਾਂ ਦੇ ਨਾਮ ਜਿਹੜੇ ਸੀ ਉਹ ਨਸ਼ਰ ਕੀਤੇ ਸੀ, ਤੇ ਇਸੇ ਤਰ੍ਹਾਂ ਹੀ ਉਹਨਾਂ ਮੌਜੂਦਾ ਸਰਕਾਰ ਜਿਹੜੀ ਸੀ ਉਹਦੇ ਤੇ ਵੀ ਇਲਜ਼ਾਮ ਲਗਾਏ ਸੀ ਕਿ ਇਹਨਾਂ ਦੀ ਨਲਾਇਕੀ ਕਰਕੇ, ਇਹਨਾਂ ਦੀ ਮੂਰਖਤਾਈ ਕਰਕੇ ਜਿਹੜਾ ਇਹ ਜਿਹੜੇ ਦੋਸ਼ੀ ਆ ਉਹ ਨਹੀਂ ਫੜੇ ਗਏ, ਤੇ ਇਹਨਾਂ ਦੀ ਪ੍ਰਸ਼ਾਸਨ ਜਿਹੜਾ ਉਹ ਫੇਲ ਹੋਇਆ ਇਹਨੂੰ ਜਿਹੜਾ ਕੰਟਰੋਲ ਕਰਨ 'ਚ। ਉਸ ਤੋਂ ਬਾਅਦ ਜਸਟਿਸ ਜੋਰਾ ਸਿੰਘ ਜਿਹੜਾ ਜਿਹਦੇ ਅਗਵਾਈ 'ਚ ਕਮਿਸ਼ਨ ਜਿਹੜਾ ਉਹ ਅਕਾਲੀ ਸਰਕਾਰ ਵੇਲੇ ਬਣਿਆ। ਜੂਨ 2016 'ਚ ਉਹਦੀ ਰਿਪੋਰਟ ਵੀ ਜਿਹੜੀ ਆ ਉਹ ਪੰਜਾਬ ਸਰਕਾਰ ਨੂੰ ਹੈਂਡਓਵਰ ਕੀਤੀ, ਲੇਕਿਨ ਕਿਸੇ ਨੇ ਨਾ ਉਹਨੂੰ ਪੜ੍ਹਿਆ ਤੇ ਨਾ ਵਾਚਿਆ। ਇੱਕ 3rd ਕਲਾਸ ਜਿਹੜਾ ਆਫੀਸਰ ਸੀਗਾ ਉਹਨੇ ਉਹ ਲੈ ਕੇ ਰੱਖ ਲਈ, ਲੇਕਿਨ ਕਿਸੇ ਨੇ ਵੀ ਉਹਨੂੰ ਵਾਚਣ ਦੀ ਕੋਸ਼ਿਸ਼ ਨਹੀਂ ਕੀਤੀ। ਉਸ ਤੋਂ ਬਾਅਦ 2017 'ਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਸਰਕਾਰ ਬਣੀ, ਕਿਉਂਕਿ ਚਾਹੇ ਉਹ ਆਮ ਆਦਮੀ ਪਾਰਟੀ ਸੀ ਤੇ ਚਾਹੇ ਉਹ ਕਾਂਗਰਸ ਸੀ। ਦੋਨਾਂ ਨੇ ਹੀ 2015 ਦਾ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਸੀ ਉਹਦੇ ਤੇ ਦੋਨਾਂ ਨੇ ਇੱਕੋ ਕਿਹਾ ਸੀ ਕਿ ਜਦੋਂ ਅਸੀਂ ਪਾਵਰ 'ਚ ਆ ਗਏ ਅਸੀਂ ਇਹਦੇ ਤੇ ਕਮਿਸ਼ਨ ਬਿਠਾਵਾਂਗੇ ਤੇ ਉਹਦੇ ਕਮਿਸ਼ਨ ਦੇ ਸਿਫਾਰਸ਼ਾਂ ਦੇ ਮੁਤਾਬਕ ਜਿਹੜੇ ਵੀ ਦੋਸ਼ੀ ਆ ਉਹਨਾਂ ਨੂੰ ਫੜ ਕੇ ਜੇਲ੍ਹ ਦੇ ਵਿੱਚ ਦੇਵਾਂਗੇ। 28 ਅਗਸਤ 2018 ਨੂੰ ਵਿਧਾਨ ਸਭਾ ਦੇ ਵਿੱਚ ਇਸ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਜਿਹੜੀ ਸੀਗੀ ਉਹਦੇ ਉੱਤੇ ਜਿਹੜੀ ਸੀ ਉਹ ਵਿਧਾਨ ਸਭਾ ਨੇ ਕਾਰਵਾਈ ਕਰਨੀ ਸੀ। ਵਿਧਾਨ ਸਭਾ ਦੇ ਜਦੋਂ ਸਦਨ ਦੇ ਵਿੱਚ ਇਹ ਰਿਪੋਰਟ ਰੱਖੀ ਗਈ ਤਾਂ ਉੱਥੇ ਚਾਹੇ ਉਹ ਸਦਨ ਦਾ ਨੇਤਾ ਸੀ, ਉਹਨਾਂ ਨੇ ਇਹਦੇ ਉੱਤੇ ਇੱਕ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਜਿਹੜੀ ਉਹ ਬਣਾ ਦਿੱਤੀ ਗਈ ਹਾਊਸ ਦੀ ਪ੍ਰੈਸ਼ਰ ਥੱਲੇ ਆ ਕੇ। ਜੋ ਹਾਊਸ ਨੇ ਕਿਹਾ ਉਸ ਹਿਸਾਬ ਨਾਲ ਬਣ ਗਈ, ਨਹੀਂ ਤੇ ਉਹ ਇਹ ਕੇਸ ਵੀ ਉਸ ਵੇਲੇ ਕੈਪਟਨ ਅਮਰਿੰਦਰ ਸਿੰਘ CBI ਨੂੰ ਦੇਣਾ ਚਾਹੁੰਦੇ ਸੀ। ਜਿੱਦਾਂ ਕਿ ਪਹਿਲਾਂ ਵੀ ਬੇਅਦਬੀ ਦੇ ਜਿਹੜੇ 3 ਮਸਲੇ ਆ ਉਹ 2015 ਨਵੰਬਰ 'ਚ ਉਸ ਵੇਲੇ ਦੀ ਅਕਾਲੀ ਦਲ ਦੀ ਸਰਕਾਰ ਨੇ CBI ਨੂੰ ਹੈਂਡਓਵਰ ਕਰਤੇ ਸੀ, ਜਿਹਦੇ ਤੇ ਪਿਛਲੇ ਇਸੇ 2.5 ਮਹੀਨਾ ਪਹਿਲਾਂ ਜੁਲਾਈ ਦੇ ਵਿੱਚ ਜਿਹੜੀ ਆ ਉਹ ਕਲੋਜ਼ਰ ਰਿਪੋਰਟ ਜਿਹੜੀ ਆ ਉਹ ਪੇਸ਼ ਕਰ ਦਿੱਤੀ ਗਈ CBI ਕੋਰਟ 'ਚ ਕਿ ਇਹਨਾਂ 'ਚ ਕੋਈ ਵੀ ਦੋਸ਼ੀ ਨਹੀਂ ਪਾਇਆ ਗਿਆ। ਹੁਣ ਇਹ ਜਦੋਂ ਰਿਪੋਰਟ ਸਦਨ 'ਚ ਰੱਖੀ ਗਈ ਉਹਦੇ ਉੱਤੇ ਹਰਮਿੰਦਰ ਸਿੰਘ ਗਿੱਲ ਕਾਂਗਰਸ ਵੱਲੋਂ ਪੱਟੀ ਤੋਂ MLA ਹੈ, ਦੂਸਰੇ ਨਵਜੋਤ ਸਿੰਘ ਸਿੱਧੂ ਜਿਨ੍ਹਾਂ ਝੋਲੀ ਅੱਡ ਕੇ ਕੈਪਟਨ ਅਮਰਿੰਦਰ ਸਿੰਘ ਤੋਂ ਨਿਆਂ ਦੀ ਮੰਗ ਕੀਤੀ ਕਿ ਇਹਨਾਂ ਨੂੰ ਇਸ ਜਿਹੜਾ ਵਾ ਜੇ ਅਸੀਂ ਨਿਆਂ ਨਾ ਦੇ ਸਕੇ ਤੇ ਲੋਕਾਂ ਨੇ ਸਾਨੂੰ ਵੀ ਨਹੀਂ ਬਖਸ਼ਣਾ, ਇਸ ਦੇ ਉੱਪਰ ਨਿਆਂ ਜਿਹੜਾ ਉਹ ਜ਼ਰੂਰੀ ਆ। ਲੇਕਿਨ ਅੱਜ ਤੱਕ ਕਿਸੇ ਨੂੰ ਨਹੀਂ ਮਿਲਿਆ। ਇੱਥੋਂ ਤੱਕ ਸੁਖਜਿੰਦਰ ਸਿੰਘ ਸੁੱਖੀ ਰੰਧਾਵਾ ਉਹਨੇ ਤਾਂ ਇੱਥੋਂ ਤੱਕ ਸਦਨ 'ਚ ਕਿਹਾ ਕਿ ਸਾਡੀ ਸਰਕਾਰ ਨਿਕੰਮੀ ਆ ਜਿਹੜੀ ਨੇ ਦੋਸ਼ੀ ਜਿਹੜੇ ਆ ਉਹਨਾਂ ਨੂੰ ਫੜ ਕੇ ਕਟਹਿਰੇ 'ਚ ਖੜਾ ਨਹੀਂ ਕੀਤਾ। ਹਰਵਿੰਦਰ ਸਿੰਘ ਫੂਲਕਾ ਨੇ ਜੋ ਸਦਨ ਦੀ ਕਾਰਵਾਈ ਚੱਲ ਰਹੀ ਸੀ ਉਹਦੇ ਵਿੱਚ ਇੱਕ ਗੱਲ ਕਹੀ ਕਿ ਪਹਿਲੀ ਗੱਲ ਤਾਂ ਜਿਸ ਤਰ੍ਹਾਂ ਅਸੀਂ ਖੁਸ਼ੀਆਂ ਮਨਾ ਰਹੇ, ਖੁਸ਼ੀਆਂ ਮਨਾਉਣ ਦਾ ਮੌਕਾ ਨਹੀਂ ਹੈ, ਕਾਰਵਾਈ ਕਰਨ ਦਾ ਮੌਕਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੈ, ਬੇਅਦਬੀ ਦੇ ਉੱਤੇ ਖੁਸ਼ੀ ਮਨਾਉਣ ਦਾ ਜਿਹੜਾ ਉਹ ਕਿਸੇ ਨੂੰ ਵੀ ਕੋਈ ਅਧਿਕਾਰ ਨਹੀਂ ਹੈ। ਤੇ ਅਗਲੀ ਗੱਲ ਉਹਨਾਂ ਕਿਹਾ ਜੇ 1 ਮਹੀਨੇ ਦੇ ਅੰਦਰ ਅੰਦਰ ਇਹਦੇ ਉੱਪਰ ਕੋਈ ਕਾਰਵਾਈ ਨਾ ਹੋਈ, ਦੋਸ਼ੀ ਫੜ ਕੇ ਜੇਲ੍ਹ 'ਚ ਨਾ ਦਿੱਤੇ ਗਏ ਤਾਂ ਮੈਂ ਜਿਹੜਾ ਉਹ ਆਪਣਾ ਵਿਧਾਨ ਸਭਾ ਤੋਂ ਅਸਤੀਫਾ ਦੇ ਦਿਆਂਗਾ। ਅਕਤੂਬਰ 'ਚ ਉਹਨਾਂ ਨੇ ਆ ਕੇ 2018 'ਚ ਵਿਧਾਨ ਸਭਾ ਤੋਂ ਜਿਹੜਾ ਉਹ ਅਸਤੀਫਾ ਦੇ ਦਿੱਤਾ। ਜਦੋਂ ਅਕਤੂਬਰ 'ਚ ਅਸਤੀਫਾ ਦੇ ਦਿੱਤਾ, ਅਕਤੂਬਰ ਤੋਂ ਲੈ ਕੇ ਹੁਣ ਤੱਕ ਉਹਨਾਂ ਦਾ ਅਸਤੀਫਾ ਜਿਹੜਾ ਜਿਉਂ ਦਾ ਤਿਉਂ ਜਿਹੜਾ ਉਹ ਲਟਕਦਾ ਚੱਲਿਆ ਆ ਰਿਹਾ। ਵਾਰ-ਵਾਰ ਉਹਨਾਂ ਦੇ ਬੇਨਤੀ ਕਰਨ ਤੇ ਉਹਨਾਂ ਦੇ ਕਹਿਣ ਤੇ ਵਿਧਾਨ ਸਭਾ ਦੇ ਸਪੀਕਰ ਨੇ ਉਹਨਾਂ ਦਾ ਅਸਤੀਫਾ ਜਿਹੜਾ ਉਹ ਮਨਜ਼ੂਰ ਨਹੀਂ ਕੀਤਾ। ਜਦੋਂ ਮਨਜ਼ੂਰ ਨਾ ਕੀਤਾ, ਅਖੀਰ ਹਰਵਿੰਦਰ ਸਿੰਘ ਫੂਲਕਾ ਨੇ ਕਿਹਾ ਕਿ ਉਹ ਸੁਪਰੀਮ ਕੋਰਟ ਜਾ ਰਹੇ ਨੇ, ਜੇ ਤੁਸੀਂ ਅਸਤੀਫਾ ਨਹੀਂ ਮਨਜ਼ੂਰ ਕਰੋਗੇ ਤਾਂ ਮੈਂ ਸੁਪਰੀਮ ਕੋਰਟ ਜਾਵਾਂਗਾ ਤੇ ਸੁਪਰੀਮ ਕੋਰਟ ਵੱਲੋਂ ਤੁਹਾਨੂੰ ਡਾਇਰੈਕਸ਼ਨ ਆਏਗੀ, ਫਿਰ ਤਾਂ ਘੱਟੋ ਘੱਟ ਮਨਜ਼ੂਰ ਕਰੋਗੇ।
ਜਦੋਂ ਅਸਤੀਫਾ ਮਨਜ਼ੂਰ ਹੋ ਗਿਆ ਤਾਂ ਹਰਵਿੰਦਰ ਸਿੰਘ ਫੂਲਕਾ ਨੇ ਅਗਲੇ ਦਿਨ ਇੱਕ ਸਟੇਟਮੈਂਟ ਦਿੱਤੀ। ਉਹਨਾਂ ਕਿਹਾ ਕਿ ਬੈਂਸ ਭਰਾਵਾਂ ਨੇ ਇਹਦੇ ਉੱਪਰ ਉਸ ਵੇਲੇ ਜਿਹੜੀ ਬੇਅਦਬੀ ਸੀ, ਉਸ ਬੇਅਦਬੀ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਕਰਵਾਉਣ ਦੇ ਲਈ ਬੈਂਸ ਭਰਾ ਖੜੇ ਹੋਏ ਸੀ, ਉਹ ਅਸਤੀਫਾ ਦੇਣ। ਨਵਜੋਤ ਸਿੰਘ ਸਿੱਧੂ ਨੇ ਵਿਧਾਨ ਸਭਾ 'ਚ ਝੋਲੀ ਅੱਡੀ ਸੀ, ਉਹ ਅਸਤੀਫਾ ਦੇਵੇ। ਇਹਦੇ ਨਾਲ ਹੀ ਉਹਨਾਂ ਨੇ ਰਮਿੰਦਰਜੀਤ ਸਿੰਘ ਸਿੱਕੀ ਦਾ ਨਾਮ ਲਿਆ, ਜਿਹਨੇ 2015 'ਚ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੇ ਰੋਸ ਵਜੋਂ ਖਡੂਰ ਸਾਹਿਬ ਵਿਧਾਨ ਸਭਾ ਹਲਕੇ ਤੋਂ MLA-ਸ਼ਿਪ ਤੋਂ ਅਸਤੀਫਾ ਦੇ ਦਿੱਤਾ ਸੀ। ਤੇ ਜਦੋਂ 2016 'ਚ ਬਾਈ ਇਲੈਕਸ਼ਨ ਆਈ ਤਾਂ ਉਹਨੇ ਇਲੈਕਸ਼ਨ ਨਹੀਂ ਲੜੀ। ਉਹ ਕਹਿੰਦੇ ਵੀ ਨਹੀਂ, ਮੈਂ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਆ, ਇਸ ਕਰਕੇ ਮੈਂ ਕੈਂਡੀਡੇਟ ਨਹੀਂ ਬਣਨਾ, ਤੇ ਉਹਨਾਂ ਨੇ ਇਲੈਕਸ਼ਨ ਲੜਨ ਤੋਂ ਇਨਕਾਰ ਕਰ ਦਿੱਤਾ। ਉਹ ਵੱਖਰੀ ਗੱਲ ਆ ਕਿ 2017 ਦੇ ਵਿੱਚ ਉਹ ਇਲੈਕਸ਼ਨ ਲੜ ਕੇ ਦੁਬਾਰਾ ਕਾਂਗਰਸ ਵੱਲੋਂ ਜਿਹੜਾ ਖਡੂਰ ਸਾਹਿਬ ਤੋਂ MLA ਬਣਿਆ। ਇਸੇ ਨਾਲ ਹੀ ਉਹਨੇ ਸੁਖਜਿੰਦਰ ਸਿੰਘ ਰੰਧਾਵਾ ਦੀ ਵੀ ਗੱਲ ਕੀਤੀ ਤੇ ਉਹਨੇ ਕਿਹਾ ਵੀ ਇਹ ਜਿੰਨੇ ਵੀ ਨੇ ਇਹ ਸਾਰੇ ਦੇ ਸਾਰੇ ਅਸਤੀਫਾ ਦੇਣ ਤਾਂ ਕਿ ਸਰਕਾਰ ਦੇ ਉੱਪਰ ਪ੍ਰੈਸ਼ਰ ਬਣੇ ਤੇ ਸਰਕਾਰ ਜਿਹੜੀ ਆ ਇਹਨਾਂ ਨੂੰ ਜੇਲ੍ਹ ਦੇ ਅੰਦਰ ਡੱਕਣ ਦੇ ਲਈ ਜਿਹੜੀ ਆ ਉਹਦੇ ਵਿੱਚ ਮਜਬੂਰ ਹੋਵੇ, ਤਾਂ ਕਿ ਕੋਈ ਨਾ ਕੋਈ ਪਬਲਿਕ ਦੇ ਵਿੱਚ ਜਿਹੜਾ ਉਹ ਵਧੀਆ ਮੈਸੇਜ ਆਵੇ। ਪਰ ਇਸ ਤੋਂ ਪਹਿਲਾਂ ਹੀ 6 ਮੰਤਰੀ ਜਿਹੜੇ ਆ ਉਹ ਇੱਕਦਮ ਮੈਦਾਨ 'ਚ ਆ ਗਏ। ਉਹਨਾਂ 'ਚ 2 ਮੰਤਰੀ ਜਿਹੜੇ ਉਹ ਖਾਸ ਮੁਖਾਸ ਸੀ ਕੈਪਟਨ ਅਮਰਿੰਦਰ ਸਿੰਘ ਦੇ, ਉਹਨਾਂ 'ਚ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਤੇ ਸੁਖਜਿੰਦਰ ਸਿੰਘ ਸੁੱਖੀ ਰੰਧਾਵਾ। ਸੁੱਖੀ ਰੰਧਾਵਾ ਉਹੀ ਹੈ ਜਿਹਨੇ ਵਿਧਾਨ ਸਭਾ 'ਚ ਵਿਕਰਮ ਸਿੰਘ ਮਜੀਠੀਏ ਦੇ ਵਿਰੁੱਧ ਰੱਜ ਕੇ ਬੋਲਿਆ ਫਰਵਰੀ ਦੇ ਵਿੱਚ, ਤੇ ਪਿਛਲੇ ਸਾਲ ਅਗਸਤ ਦੇ ਵਿੱਚ ਵੀ ਰੱਜ ਕੇ ਬੋਲਿਆ, ਤੇ ਇੱਥੋਂ ਤੱਕ ਆਪਣੀ ਸਰਕਾਰ ਨੂੰ ਕੋਸਿਆ ਤੇ ਸਰਕਾਰ ਨੂੰ ਕਟਹਿਰੇ 'ਚ ਖੜਾ ਕੀਤਾ ਕਿ ਸਾਡੀ ਸਰਕਾਰ ਨੇ ਸਮਾਂ ਰਹਿੰਦਿਆਂ ਜਿਹੜਾ ਇਹਨਾਂ ਦੇ ਉੱਤੇ ਕਾਰਵਾਈ ਨਹੀਂ ਕੀਤੀ ਤੇ ਇਹਦਾ ਜਾਨਾ ਜਿਹੜਾ ਉਹ ਸਾਨੂੰ ਆਉਣ ਵਾਲੇ ਸਮੇਂ 'ਚ ਭੁਗਤਣਾ ਪੈਣਾ। ਜਦੋਂ ਇਹ ਸਟੇਟਮੈਂਟ ਉਸ ਵੇਲੇ ਦੀ ਉਹਨਾਂ ਦੀ ਸੀ, ਤਾਂ ਜਦੋਂ ਇਹ ਫੂਲਕਾ ਸਾਹਿਬ ਨੇ ਕਿਹਾ ਤਾਂ ਇਹਨਾਂ ਦੋਨਾਂ ਮੰਤਰੀਆਂ ਨੇ ਕਹਿਤਾ ਕਿ ਹਰਵਿੰਦਰ ਸਿੰਘ ਫੂਲਕਾ ਨੂੰ ਜਿਹੜਾ ਪਦਮ ਸ਼੍ਰੀ ਅਵਾਰਡ ਮਿਲਿਆ ਹੋਇਆ ਉਹ ਵੀ ਭਾਰਤ ਸਰਕਾਰ ਵੱਲੋਂ ਦਿੱਤਾ ਹੋਇਆ ਉਹ ਵਾਪਸ ਕਰਨ। ਤਾਂ ਫੂਲਕਾ ਸਾਹਿਬ ਨੇ 1 ਮਿੰਟ ਨਹੀਂ ਲਾਇਆ। ਫੂਲਕਾ ਸਾਹਿਬ ਕਹਿੰਦੇ ਉਹ ਮੈਂ ਦਿੱਲੀ ਕਤਲੇਆਮ ਦੇ ਜਿਹੜੇ ਦੋਸ਼ੀ ਸੀ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਭੇਜਣ ਦੇ ਲਈ ਜਿਹੜਾ ਸੀਗਾ ਉਹ ਮੈਂ ਉਸ ਵੇਲੇ ਮੈਨੂੰ ਉਸ ਭਾਰਤ ਸਰਕਾਰ ਨੇ ਦਿੱਤਾ। ਜੇ ਤੁਸੀਂ ਜਾਇਜ਼ ਸਮਝਦੇ ਹੋ ਤਾਂ ਮੈਂ ਉਹ ਤੇ ਤੋਂ ਵੀ ਜਿਹੜਾ ਉਹ ਪਦਮ ਸ਼੍ਰੀ ਆ ਅਵਾਰਡ ਆ ਉਹ ਮੈਂ ਪੰਜਾਬ ਦੇ ਮੁੱਖ ਮੰਤਰੀ ਨੂੰ ਭੇਜ ਦਿੰਦਾ, ਪਰ ਤੁਸੀਂ ਇਹ ਜਿਹੜੇ ਬਾਦਲ ਤੇ ਸੈਣੀ ਆ ਇਹਨਾਂ ਨੂੰ ਜੇਲ੍ਹ 'ਚ ਪਹਿਲਾਂ ਤੱਕੋ, ਤੇ ਮੈਂ ਉਸੇ ਵੇਲੇ ਨਾਲ ਦੀ ਨਾਲ ਜਿਹੜਾ ਆਪਣਾ ਪਦਮ ਸ਼੍ਰੀ ਆ ਉਹ ਤੁਹਾਨੂੰ ਦੇ ਦੇਣਾ, ਤੁਸੀਂ ਭਾਰਤ ਸਰਕਾਰ ਨੂੰ ਭੇਜ ਦਿਓ। ਜੇ ਕਹੋ ਤਾਂ ਮੈਂ ਸਿੱਧਾ ਹੀ ਭਾਰਤ ਸਰਕਾਰ ਨੂੰ ਭੇਜ ਦੇਣਾ, ਪਰ ਇਹਨਾਂ ਨੂੰ ਜ਼ਰੂਰ ਅੰਦਰ ਤੱਕੋ। ਉਹਦੇ ਤੋਂ ਬਾਅਦ ਇਹ ਮੰਤਰੀ ਫਸ ਗਏ, ਮੰਤਰੀਆਂ ਨੂੰ ਕੋਈ ਗੱਲ ਨਹੀਂ ਆਈ। ਹੁਣ ਸਵਾਲ ਇਹ ਆ ਕਿ ਹਰਵਿੰਦਰ ਸਿੰਘ ਫੂਲਕਾ ਉਹ ਕਹਿੰਦੇ ਕਿ ਮੈਂ 1984 ਤੋਂ ਲੈ ਕੇ ਅੱਜ ਤਕਰੀਬਨ 35 ਸਾਲ ਦਾ ਸਮਾਂ ਹੋ ਗਿਆ, ਉਦੋਂ ਤੋਂ ਲੈ ਕੇ ਜਿਹੜਾ ਦਿੱਲੀ ਕਤਲੇਆਮ ਹੋਇਆ ਸੀ ਉਹਦੇ 'ਚ ਬਹੁਤਾਤ ਕਾਂਗਰਸੀ ਲੀਡਰਾਂ ਦੀ ਸੀ। ਉਹ ਕਹਿੰਦੇ ਮੇਰੀ ਮਿਹਨਤ ਦੇ ਨਾਲ ਸੱਜਣ ਕੁਮਾਰ ਨੂੰ ਉਮਰ ਕੈਦ ਹੋਈ ਆ, ਜਗਦੀਸ਼ ਟੈਟਲਰ ਤੇ ਇੱਕ ਕਮਲਨਾਥ ਜਿਹੜਾ ਕਿ ਇਸ ਵੇਲੇ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ ਆ, ਇਹ ਦੋਨਾਂ ਦੀ ਵੀ ਹੁਣ ਵਾਰੀ ਆ, ਇਹਨਾਂ ਦੋਨਾਂ ਨੇ ਵੀ ਅੰਦਰ ਜਾਣਾ। ਤੇ ਕਹਿੰਦੇ ਜਦੋਂ ਮੈਂ ਇਹ ਸਟੇਟਮੈਂਟ ਦਿੱਤੀ ਤਾਂ ਕਿਤੇ ਨਾ ਕਿਤੇ ਕਾਂਗਰਸ ਜਿਹੜੀ ਸੀਗੀ ਉਹਦੇ 'ਚ ਪੰਜਾਬ 'ਚ ਖਲਬਲੀ ਮਚ ਗਈ, ਤੇ ਕਾਂਗਰਸ ਨੂੰ ਇਹ ਸੀਗਾ ਕਿ ਇਹਨਾਂ ਨੇ ਸਾਡੇ ਕਾਂਗਰਸੀ ਜਿਹੜੇ ਆ ਉਹਨਾਂ ਲੀਡਰ ਨੂੰ ਅੰਦਰ ਪਹੁੰਚਾਉਣ ਦੇ ਵਿੱਚ ਕਿਤੇ ਨਾ ਕਿਤੇ ਹਰਵਿੰਦਰ ਸਿੰਘ ਫੂਲਕਾ ਜਿਹੜਾ ਉਹਦਾ ਜ਼ਿਆਦਾ ਯੋਗਦਾਨ ਆ, ਇਸ ਕਰਕੇ ਉਹਨਾਂ ਨੂੰ ਜਿਹੜਾ ਉਹਦਾ ਜ਼ਿਆਦਾ ਦੁੱਖ ਲੱਗਿਆ, ਤੇ ਇਸੇ ਕਰਕੇ ਉਹਨਾਂ ਨੇ ਉਹਦੇ ਪਦਮ ਸ਼੍ਰੀ ਜਿਹੜਾ ਉਹਦੀ ਮੰਗ ਕਰ ਲਈ ਕਿ ਤੁਸੀਂ ਪਦਮ ਸ਼੍ਰੀ ਜਿਹੜਾ ਵਾਪਸ ਕਰੋ। ਹੁਣ ਗੱਲ ਇਹ ਆ ਕਿ ਜਦੋਂ ਲੰਬੇ ਸਮੇਂ ਤੋਂ ਹਰਵਿੰਦਰ ਸਿੰਘ ਫੂਲਕਾ ਜਿਹੜਾ ਉਹ ਦਿੱਲੀ ਕਤਲੇਆਮ ਦੇ ਕੇਸ ਜਿਹੜੇ ਉਹ ਲੜਦਾ ਰਿਹਾ, ਤੇ ਪਿਛਲੇ ਸਾਲ ਅਕਾਲੀ ਦਲ ਦਾ ਇੱਕ ਲੀਡਰ ਸੁਖਦੇਵ ਸਿੰਘ ਢੀਂਡਸਾ ਉਹਨਾਂ ਨੂੰ ਪਦਮ ਭੂਸ਼ਣ ਤੇ ਹਰਵਿੰਦਰ ਸਿੰਘ ਫੂਲਕਾ ਨੂੰ ਪਦਮ ਸ਼੍ਰੀ, ਇਹ 2 ਅਵਾਰਡ ਭਾਰਤ ਸਰਕਾਰ ਵੱਲੋਂ ਦਿੱਤੇ ਗਏ। ਜਦੋਂ ਭਾਰਤ ਸਰਕਾਰ ਵੱਲੋਂ ਦਿੱਤੇ ਗਏ ਤੇ ਸੂਬਾ ਸਰਕਾਰ 'ਚ ਖਲਬਲੀ ਜਿਹੜੀ ਉਹ ਮਚਣੀ ਸੀ, ਈਵਨ ਕਿ ਇਹਦੇ ਨਾਲ ਅਕਾਲੀ ਦਲ 'ਚ ਵੀ ਖਲਬਲੀ ਜਿਹੜੀ ਉਹ ਮਚ ਗਈ। ਹੁਣ ਸਵਾਲ ਇਹ ਆ ਕਿ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਹਰਵਿੰਦਰ ਸਿੰਘ ਫੂਲਕਾ ਦੇ ਉੱਪਰ ਕੋਈ ਕਿੰਤੂ ਪਰੰਤੂ ਨਹੀਂ ਹੋ ਸਕਦਾ। ਜਿਸ ਹਲੀਮੀ ਦੇ ਨਾਲ ਜਿੰਨਾ ਲੰਬਾ ਸਮਾਂ ਹਰਵਿੰਦਰ ਸਿੰਘ ਫੂਲਕਾ ਨੇ ਜਿਹੜੇ ਆ ਉਹ ਦਿੱਲੀ ਕਤਲੇਆਮ ਦੇ ਕੇਸ ਲੜੇ ਆ, ਸ਼ਾਇਦ ਹੀ ਕੋਈ ਲੜ ਸਕਦਾ। ਇੱਥੋਂ ਤੱਕ ਕਿ ਉਹਨਾਂ ਨੇ ਵਿਧਾਨ ਸਭਾ ਤੋਂ MLA ਤੋਂ ਉਹਨਾਂ ਨੂੰ ਜਿਹੜੀ ਤਨਖਾਹ ਮਿਲਦੀ ਆ ਉਹ ਵੀ ਉਹਨਾਂ ਨੇ ਇੱਕ ਹਸਪੀਟਲ ਐਂਬੂਲੈਂਸ ਦੇ ਰੂਪ 'ਚ ਤਿਆਰ ਕੀਤਾ ਹੋਇਆ, ਜਿਹੜਾ ਕਿ ਹਲਕੇ ਦਾਖੇ ਦੇ ਲੋਕਾਂ ਦੀ ਸੇਵਾ ਕਰਦਾ, ਉਹ ਸਾਰੀ ਦੀ ਸਾਰੀ ਉਹਨੂੰ ਦਿੰਦੇ। ਉਹ ਕਹਿੰਦੇ ਜਿਹੜੀ ਮੈਨੂੰ ਪੈਨਸ਼ਨ ਵੀ ਮਿਲੇਗੀ ਉਹ ਵੀ ਮੈਂ ਉਹਨਾਂ ਨੂੰ ਹੀ
ਦਿਆਂਗਾ ਤਾਂ ਕਿ ਉਹ ਪਬਲਿਕ ਦੀ ਜਿਹੜੀ ਉਹ ਸੇਵਾ ਕਰਦੇ ਰਹਿਣ। ਹੁਣ ਹਰਵਿੰਦਰ ਸਿੰਘ ਫੂਲਕਾ ਵਿਚਾਰਾ ਪਹਿਲੀ ਵਾਰ ਨਿਸ਼ਾਨਾ ਨਹੀਂ ਬਣਿਆ। ਇਸ ਤੋਂ ਪਹਿਲਾਂ ਵੀ ਅਲੱਗ-ਅਲੱਗ ਸਮਿਆਂ 'ਤੇ ਜਦੋਂ ਵੀ ਕੋਈ ਮੌਕਾ ਆਉਂਦਾ ਉਸੇ ਹੀ ਮੌਕੇ 'ਤੇ ਕਿਤੇ ਨਾ ਕਿਤੇ ਉਹਨੂੰ ਘੇਰ ਲਿਆ ਜਾਂਦਾ। ਜਿੰਨੀ ਦੇਰ ਤੱਕ ਉਹ ਪੰਥਕ ਸਭਾ ਦੇ ਵਿੱਚ ਜਿਹੜੇ ਮੌਜੂਦਾ ਪੰਥ ਦੇ ਠੇਕੇਦਾਰ ਬੈਠੇ ਨੇ, ਜਿੰਨੀ ਦੇਰ ਤੱਕ ਉਹਨਾਂ ਦੀ ਹਾਂ 'ਚ ਹਾਂ ਮਿਲਾਉਂਦਾ ਹੈ ਉਨੀ ਦੇਰ ਤੱਕ ਤਾਂ ਉਹਦੀ ਹਰਵਿੰਦਰ ਸਿੰਘ ਫੂਲਕਾ ਦੀ ਵਾਹ। ਲੇਕਿਨ ਜਦੋਂ ਵੀ ਉਸ ਲਾਈਨ ਨੂੰ ਕ੍ਰੋਸ ਕਰਦਾ ਹੈ ਉਸੇ ਵੇਲੇ ਹੀ ਵਾਹ ਵੇਲਾ ਹੋ ਜਾਂਦਾ ਤੇ ਹਰਵਿੰਦਰ ਸਿੰਘ ਫੂਲਕਾ ਨੂੰ ਕਿਤੇ ਨਾ ਕਿਤੇ ਖੁੱਡੇ ਲਾਉਣ ਦੀ ਜਿਹੜੀ ਆ ਉਹ ਕੋਸ਼ਿਸ਼ ਕੀਤੀ ਜਾਂਦੀ ਹੈ। ਦਿੱਲੀ ਕਤਲੇਆਮ ਦੇ ਕੇਸ ਸੀ, ਉਹਨਾਂ ਕੇਸਾਂ ਦੇ ਵਿੱਚ ਜਿੰਨੀ ਦੇਰ ਹਰਵਿੰਦਰ ਸਿੰਘ ਫੂਲਕਾ ਨੇ ਕੋਈ ਵੀ ਪਾਰਟੀ ਜੁਆਇਨ ਨਹੀਂ ਕੀਤੀ ਤਾਂ ਉਹ ਬਤੌਰ ਸਿੱਖ ਇੱਕ ਲੀਡਰ ਦੇ ਤੌਰ 'ਤੇ ਐਡਵੋਕੇਟ ਦੇ ਤੌਰ 'ਤੇ ਜਿਹੜਾ ਉੱਥੇ ਵਿਚਰਦਾ ਰਿਹਾ ਤਾਂ ਸਾਰੇ ਅਕਾਲੀ ਦਲ ਦੇ ਲੀਡਰ ਜਿਹੜੇ ਸੀਗੇ ਉਹ ਉਹਦੇ ਪਿੱਛੇ ਸੀਗੇ। ਲੇਕਿਨ ਬਦਕਿਸਮਤੀ ਜਦੋਂ ਉਹਨੇ ਆਮ ਆਦਮੀ ਪਾਰਟੀ ਜੁਆਇਨ ਕਰ ਲਈ, ਉਹੀ ਲੀਡਰ ਜਿਹੜੇ ਸੀਗੇ ਉਹਦੀ ਵਿਰੋਧਤਾ ਸ਼ੁਰੂ ਕਰ ਦਿੱਤੀ। ਹੁਣ ਸਭ ਤੋਂ ਪਹਿਲਾਂ 2014 ਕਿੱਦਾਂ ਵਾਪਰਦਾ? ਸੰਨ 2014 ਦੇ ਵਿੱਚ ਜਿਸ ਵੇਲੇ ਹਰਵਿੰਦਰ ਸਿੰਘ ਫੂਲਕਾ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਦੀ ਚੋਣ ਲੜਦੇ ਨੇ ਤਾਂ ਉਸ ਵੇਲੇ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਇੱਕ ਸਟੇਟਮੈਂਟ ਆਉਂਦੀ ਆ ਕਿ ਹਰਵਿੰਦਰ ਸਿੰਘ ਫੂਲਕਾ ਨੇ ਲੱਖਾਂ ਰੁਪਇਆ ਜਿਹੜਾ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਦਿੱਲੀ ਕਤਲੇਆਮ ਦੇ ਜਿਹੜੇ ਦੋਸ਼ੀ ਸੀ ਉਹਨਾਂ ਦੇ ਵਿਰੁੱਧ ਕੇਸ ਲੜਨ ਦੇ ਲਈ ਜਿਹੜਾ ਉਹ ਲਿਆ। ਹੁਣ ਉੱਥੇ ਦਿਖਾਈ ਦਿੰਦਾ ਸੀ ਕਿ ਹਰਵਿੰਦਰ ਸਿੰਘ ਫੂਲਕਾ ਜਿਹੜਾ ਉਹ ਫਾਈਟ 'ਚ ਹੈ ਤੇ ਅਕਾਲੀ ਦਲ ਦਾ ਕੈਂਡੀਡੇਟ ਬਹੁਤ ਪਿੱਛੇ ਆ। ਕਿਤੇ ਨਾ ਕਿਤੇ ਉਹਨੂੰ ਡਿਮੋਰਲਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਹਰਵਿੰਦਰ ਸਿੰਘ ਫੂਲਕਾ ਨੇ ਬੜਾ ਡਟ ਕੇ ਕਿਹਾ ਕਿ ਜੇ ਤੁਹਾਡੇ ਕੋਲ ਸਬੂਤ ਆ ਤਾਂ ਮੈਨੂੰ ਦਿਓ। ਉਹਨਾਂ ਦੇ ਇਹ ਕਹਿਣ ਤੋਂ ਬਾਅਦ ਨਾ ਉਸ ਵੇਲੇ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਨਾ ਹੀ ਕੋਈ ਬਹੁਤੇ ਅਕਾਲੀ ਲੀਡਰ ਜਿਨ੍ਹਾਂ ਨੇ ਇਲਜ਼ਾਮ ਲਾਏ, ਉਸ ਤੋਂ ਬਾਅਦ ਸਾਰੇ ਗਾਇਬ ਹੋ ਗਏ। ਕਿਸੇ ਨੇ ਵੀ ਉਹਦੇ ਵਿਰੁੱਧ ਜਿਹੜੀ ਆ ਉਹ ਸਟੇਟਮੈਂਟ ਦੇਣ ਦੀ ਜਿਹੜੀ ਆ ਉਹ ਕੋਸ਼ਿਸ਼ ਨਹੀਂ ਕੀਤੀ ਔਰ ਸਾਰੇ ਦੇ ਸਾਰੇ ਹੀ ਮੁਨਕਰ ਹੋ ਕੇ ਇੱਕ ਵਾਰੀ ਦੋਸ਼ ਲਾ ਕੇ ਬੈਠ ਗਏ। ਲੇਕਿਨ ਜਦੋਂ ਕਾਊਂਟਰ ਅਟੈਕ ਹੋਇਆ ਤਾਂ ਕੋਈ ਵੀ ਉਸ ਦਾ ਸਾਹਮਣਾ ਜਿਹੜਾ ਉਹ ਕਰਨ 'ਚ ਕਾਮਯਾਬ ਨਹੀਂ ਹੋਇਆ। ਹੁਣ ਹਰਵਿੰਦਰ ਸਿੰਘ ਫੂਲਕਾ ਘੱਟੋ ਘੱਟ ਦਿੱਲੀ ਦੇ ਵਿੱਚ ਇੱਕ ਸਿੱਖ ਚਿਹਰਾ ਸੀ। ਉਸ ਸਿੱਖ ਚਿਹਰੇ ਨੇ ਦਿੱਲੀ ਦੇ ਵਿੱਚ ਜਿਹੜੇ ਸੀਗੇ ਇਹ ਦਿੱਲੀ ਕਤਲੇਆਮ ਦਾ ਸੀ ਉਹਦੇ 'ਚ ਚਾਹੇ ਉਹ ਬੀਜੇਪੀ ਦੇ ਲੀਡਰ ਸੀ ਚਾਹੇ ਉਹ ਕਾਂਗਰਸ ਦੇ ਸੀ, ਉਹਨਾਂ ਦੇ ਵਿਰੁੱਧ ਧੜੱਲੇ ਦੇ ਨਾਲ ਜਿਹੜਾ ਉਹ ਕੋਰਟਾਂ ਦੇ ਵਿੱਚ ਜਿਹੜਾ ਉਹ ਲੜਦਾ ਰਿਹਾ। ਲੇਕਿਨ ਬਦਕਿਸਮਤੀ ਕਿ ਉਹਦੀ ਜਿਹੜੀ ਉਹ ਕੀਮਤ ਸੀਗੀ ਉਹ ਕਿਤੇ ਪਈ ਨਹੀਂ। ਲੇਕਿਨ ਜਦੋਂ ਆਮ ਆਦਮੀ ਪਾਰਟੀ ਵੱਲੋਂ ਆਇਆ, ਜਦੋਂ ਉਹਨੇ ਵੀ ਉੱਥੇ ਖਲਾਰਾ ਦੇਖਿਆ, ਪਹਿਲਾਂ ਉਹਨੇ ਪੰਜਾਬ ਵਿਧਾਨ ਸਭਾ 'ਚ ਆਪੋਜੀਸ਼ਨ ਦਾ ਲੀਡਰ ਬਣਿਆ, ਆਪੋਜੀਸ਼ਨ ਦੇ ਅਹੁਦੇ ਤੋਂ ਉਹਨੇ ਅਸਤੀਫਾ ਦਿੱਤਾ। ਫਿਰ ਉਹਨੇ ਉਸ ਤੋਂ ਬਾਅਦ MLA-ਸ਼ਿਪ ਤੋਂ ਅਸਤੀਫਾ ਦਿੱਤਾ। ਇਸ ਤੋਂ ਪਹਿਲਾਂ ਉਹ ਜਦੋਂ ਲੁਧਿਆਣਾ ਪਾਰਲੀਮੈਂਟ ਚੋਣ ਲੜ ਕੇ ਹਟਿਆ ਉਹਦੇ ਵਿੱਚ ਵੀ ਉਹਨੇ ਜਿੰਨੀ ਦੇਰ ਸੀ ਉਹ ਇਲਾਕੇ ਦੇ ਵਿੱਚ ਜਿਹੜਾ ਸੀ ਉਹ ਵਿਚਰਦਾ ਰਿਹਾ ਔਰ ਵੱਡੀ ਲੀਡ ਦੇ ਨਾਲ ਉਹ ਦਾਖੇ ਹਲਕਾ ਜਿਹੜਾ ਉਹਨੂੰ ਜਿੱਤ ਕੇ ਲੈ ਕੇ ਵਿਧਾਨ ਸਭਾ ਦੇ ਵਿੱਚ ਉਹ ਪਹੁੰਚਿਆ। ਹੁਣ ਸਵਾਲ ਇਹ ਆ ਕਿ ਜਿਹੜਾ ਇਨਸਾਨ ਇੰਨੀ ਦੇਰ ਸੇਵਾ ਕਰਦਾ ਰਿਹਾ ਹੋਵੇ ਉਹਦੇ ਉੱਤੇ ਇਲਜ਼ਾਮਬਾਜ਼ੀਆਂ ਚਾਹੇ ਉਹ ਮੌਜੂਦਾ ਕਾਂਗਰਸੀ ਲੀਡਰਾਂ ਵੱਲੋਂ ਚਾਹੇ ਉਹ ਅਕਾਲੀ ਦਲ ਦੇ ਲੀਡਰਾਂ ਵੱਲੋਂ ਉਹ ਕਿੰਨੀਆਂ ਕੁ ਜਾਇਜ਼ ਸੀ। ਹੁਣ ਪਿਛਲੇ ਦਿਨਾਂ 'ਚ ਜਦੋਂ ਉਹਨੇ ਆਮ ਆਦਮੀ ਪਾਰਟੀ ਦੇ MLA-ਸ਼ਿਪ ਤੋਂ ਅਸਤੀਫਾ ਦਿੱਤਾ, ਭਾਵੇਂ ਕਿ ਉਹ 10 ਮਹੀਨੇ ਬਾਅਦ ਹੁਣ ਆ ਕੇ ਪ੍ਰਵਾਨ ਹੋਇਆ, ਉਸ ਤੋਂ ਬਾਅਦ ਹਰਵਿੰਦਰ ਸਿੰਘ ਫੂਲਕਾ ਨੇ ਕਿਹਾ ਕਿ ਉਹ ਇੱਕ ਨਿਰਸਵਾਰਥ ਸੇਵਾ ਸੰਗਠਨ ਜਿਹੜੇ ਆ ਉਹ ਸਿੱਖ ਸੇਵਾ ਸੰਗਠਨ ਜਿਹੜਾ ਉਹ ਬਣਾ ਰਹੇ ਆ। ਉਹਨਾਂ ਨੇ ਉਹਦੀ 21 ਮੈਂਬਰੀ ਕਮੇਟੀ ਵੀ ਬਣਾਈ ਔਰ ਉਹ 21 ਮੈਂਬਰੀ ਕਮੇਟੀ 'ਚ ਜਸਟਿਸ ਕੁਲਦੀਪ ਸਿੰਘ ਜਿਹੜੇ ਕਿ ਉਸ ਵੇਲੇ ਸੁਪਰੀਮ ਕੋਰਟ ਦੇ ਇੱਕ ਰਿਟਾਇਰਡ ਜੱਜ ਨੇ, ਉਹਨਾਂ ਨੂੰ ਵੀ ਉਸ ਕਮੇਟੀ 'ਚ ਲਿਆ। ਉਹਨਾਂ ਨੇ ਕਿਹਾ ਵੀ ਇਹ ਜਿਹੜੇ 21 ਮੈਂਬਰ ਹੋਣਗੇ ਇਹ ਕੋਈ ਵੀ ਚੋਣ ਨਹੀਂ ਲੜਨਗੇ, ਅਸੀਂ ਕੋਈ ਵੀ ਸਿਆਸੀ ਜਿਹੜੀ ਚੋਣ ਉਹ ਨਹੀਂ ਲੜਾਂਗੇ, ਲੇਕਿਨ ਧਾਰਮਿਕ ਜਿਹੜੀਆਂ ਨੇ ਉਹ ਲੜਾਂਗੇ। ਉਹਦੇ 'ਚ ਉਹਨਾਂ SGPC ਦੀਆਂ ਇਲੈਕਸ਼ਨਾਂ ਦਾ ਇਸ਼ਾਰਾ ਜਿਹੜਾ ਉਹ ਕੀਤਾ ਤੇ ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜਿਹੜੀਆਂ ਇਹਦੇ ਲਈ ਜੇ ਸਾਨੂੰ ਕੋਰਟ 'ਚ ਵੀ ਜਾਣਾ ਪਿਆ ਅਸੀਂ ਕੋਰਟ 'ਚ ਵੀ ਜਾਵਾਂਗੇ, ਲੇਕਿਨ ਇਹਦੀਆਂ ਚੋਣਾਂ ਅਸੀਂ ਕਰਵਾਵਾਂਗੇ ਤੇ ਉਹ ਸਿੱਖ ਸੇਵਾ ਸੰਗਠਨ ਜਿਹੜਾ ਉਹ ਅੱਗੇ ਕੈਂਡੀਡੇਟਾਂ ਦਾ ਚੋਣ ਕਰੇਗੀ ਤੇ ਕੈਂਡੀਡੇਟ ਜਿਹੜੇ ਆ ਉਹ ਚੁਣ ਕੇ ਤੇ ਇਹ ਚੋਣਾਂ ਜਿਹੜੀਆਂ ਉਹ ਲੜੀਆਂ ਜਾਣਗੀਆਂ। ਹੁਣ ਕਿਤੇ ਨਾ ਕਿਤੇ ਮੌਜੂਦਾ ਕਾਂਗਰਸੀ ਲੀਡਰਸ਼ਿਪ ਤੇ ਅਕਾਲੀ ਲੀਡਰਸ਼ਿਪ ਸਾਰੇ ਨੂੰ ਵਿੱਚ ਹੀ ਆਮ ਆਦਮੀ ਪਾਰਟੀ ਇਹਨਾਂ ਸਾਰਿਆਂ ਨੂੰ ਕਿਤੇ ਨਾ ਕਿਤੇ ਹਰਵਿੰਦਰ ਸਿੰਘ ਫੂਲਕਾ ਜਿਹੜਾ ਉਹ ਬਹੁਤ ਜ਼ਿਆਦਾ ਜਿਹੜਾ ਉਹ ਚੁੱਭਦਾ ਸੀ ਤੇ ਇਸੇ ਕਰਕੇ ਹੀ ਹਰਵਿੰਦਰ ਸਿੰਘ ਫੂਲਕਾ ਦੇ ਉੱਤੇ ਜਿਹੜੇ ਸੀ ਉਹ ਇੱਕਦਮ ਜਿਹੜੇ ਸੀਗੇ ਉਹ ਅਟੈਕ ਹੋਣੇ ਜਿਹੜੇ ਉਹ ਸ਼ੁਰੂ ਹੋ ਗਏ। ਲੇਕਿਨ ਕਿਸੇ ਨੂੰ ਨਹੀਂ ਸੀ ਪਤਾ ਕਿ ਹਰਵਿੰਦਰ ਸਿੰਘ ਫੂਲਕਾ ਜਿਹੜਾ ਉਹ ਇੱਕਦਮ ਏਡਾ ਜਿਹੜਾ ਇਹਨਾਂ 'ਤੇ ਕਾਊਂਟਰ ਅਟੈਕ ਕਰ ਜਾਏਗਾ ਕਿ ਇਹਨਾਂ ਨੂੰ ਕਿਸੇ ਨੂੰ ਉਹਦਾ ਜਵਾਬ ਨਹੀਂ ਆਏਗਾ। ਹੁਣ ਜਿੱਥੋਂ ਤੱਕ CBI ਵੱਲੋਂ ਕਲੋਜ਼ਰ ਰਿਪੋਰਟ ਜਿਹੜੀ ਆ ਉਹ
CBI ਕੋਰਟ ਦੇ ਵਿੱਚ ਪੇਸ਼ ਕਰਨ ਦਾ ਸਵਾਲ ਆ, ਉਹਦੇ ਵਿੱਚ BJP ਤੇ ਅਕਾਲੀ ਦਲ ਦੋਨੋਂ ਫਸੇ ਹੋਏ ਆ, ਕਿਉਂਕਿ ਉਹ ਕੇਸ ਅਕਾਲੀ ਦਲ ਦੇ ਸਮੇਂ ਦਾ CBI ਨੂੰ ਹੈਂਡਓਵਰ ਕੀਤਾ ਹੋਇਆ। ਵਿਧਾਨ ਸਭਾ ਨੇ 2018 ਅਗਸਤ ਦੇ ਵਿੱਚ ਇੱਕ ਮਤਾ ਪਾਇਆ ਸੀ, ਜਿਹਦੇ ਵਿੱਚ ਸੀ ਕਿ ਇਹ CBI ਨੂੰ ਦਿੱਤਾ ਗਿਆ ਕੇਸ ਸਾਨੂੰ ਵਾਪਸ ਕੀਤਾ ਜਾਵੇ, ਲੇਕਿਨ ਅੱਜ ਤੱਕ ਵਾਪਸ ਨਹੀਂ ਕੀਤਾ। ਅਖੀਰ 4 ਜੁਲਾਈ ਨੂੰ ਜਿਹੜਾ ਉਹਦੀ ਕਲੋਜ਼ਰ ਰਿਪੋਰਟ ਜਿਹੜੀ CBI ਕੋਰਟ 'ਚ ਪੇਸ਼ ਕਰ ਦਿੱਤੀ। ਹੁਣ ਗੱਲ ਇਹ ਆ ਕਿ CBI ਉਹੀ ਆ, ਮਤਲਬ ਉਸ ਵੇਲੇ ਅਕਾਲੀ ਦਲ ਤੇ BJP ਜਦੋਂ ਕੇਂਦਰ 'ਚ ਕਾਂਗਰਸ ਦੀ ਸਰਕਾਰ ਸੀ ਤਾਂ ਉਸ ਵੇਲੇ ਕਹਿੰਦੇ ਸੀਗੇ ਕਿ ਇਹ ਜਿਹੜੀ CBI ਆ ਇਹ ਪਿੰਜਰੇ ਦਾ ਤੋਤਾ ਹੈ, ਇਹਨੂੰ ਜਿਸ ਤਰ੍ਹਾਂ ਕੇਂਦਰ ਸਰਕਾਰ ਚਾਹੁੰਦੀ ਆ ਉਸੇ ਤਰ੍ਹਾਂ ਬੁਲਾ ਲੈਂਦੀ ਆ। ਹੁਣ ਸਵਾਲ ਇਹ ਆ ਕਿ ਜੇ ਉਸ ਵੇਲੇ CBI ਜਿਹੜੀ ਸੀਗੀ ਉਹ ਪਿੰਜਰੇ ਦਾ ਤੋਤਾ ਸੀ ਤੇ ਅੱਜ ਕੀ ਆ? ਹੁਣ ਅਕਾਲੀ ਦਲ ਤੇ BJP ਦੋਨੋਂ ਨੂੰ ਇਸ ਗੱਲ ਦੇ ਉੱਤੇ ਕਟਹਿਰੇ ਦੇ ਵਿੱਚ ਜਿਹੜਾ ਉਹ ਖੜੇ ਹੋ ਚੁੱਕੇ ਨੇ, ਜਿੱਥੋਂ ਉਹਨਾਂ ਨੂੰ ਭੱਜਣ ਦਾ ਰਸਤਾ ਜਿਹੜਾ ਉਹ ਨਹੀਂ ਮਿਲ ਰਿਹਾ। BJP ਨੂੰ ਤੇ ਸ਼ਾਇਦ ਇਹਦਾ ਬਹੁਤਾ ਜ਼ਿਆਦਾ ਫਰਕ ਨਹੀਂ ਪੈਣਾ, ਕਿਉਂਕਿ BJP ਦਾ ਇਸ ਕੇਸ ਨਾਲ ਬਹੁਤਾ ਤਲੋਕਾਤ ਨਹੀਂ ਹੈ। ਉਹ ਵੱਖਰੀ ਗੱਲ ਹੈ ਕਿ BJP ਨੇ ਹੀ CBI ਨੂੰ ਕਹਿ ਕੇ ਕਲੋਜ਼ਰ ਰਿਪੋਰਟ ਪੇਸ਼ ਕਰਵਾਈ, ਲੇਕਿਨ ਅਕਾਲੀ ਦਲ ਜਿਹਦੇ ਉੱਤੇ ਇਲਜ਼ਾਮ ਲੱਗਦੇ ਸੀ ਕਿ ਬੇਅਦਬੀ ਇਹਨਾਂ ਦੇ ਕਾਰਜਕਾਲ ਦੇ ਦੌਰਾਨ ਹੋਈ ਆ ਤੇ ਇਹਨਾਂ ਨੇ ਦੋਸ਼ੀ ਜਿਹੜੇ ਉਹ ਫੜੇ ਨਹੀਂ, ਲੇਕਿਨ CBI ਕੋਲੇ ਕੇਸ ਜਾਣ ਤੋਂ ਬਾਅਦ ਜਿਹੜਾ ਅਕਾਲੀ ਦਲ ਆ ਬੁਰੀ ਤਰ੍ਹਾਂ ਕਟਹਿਰੇ 'ਚ ਜਿਹੜਾ ਉਹ ਆ ਗਿਆ। ਲੇਕਿਨ ਉਸ ਤੋਂ ਅਗਲਾ ਸਵਾਲ ਕਿ ਇੱਕ ਅਕਾਲੀ ਦਲ ਦੀ ਸਰਕਾਰ ਦੇ ਸਮੇਂ ਦਾ ਇੱਕ ਹੋਰ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣੀ ਹੋਈ ਆ, ਜਿਹੜੀਆਂ ਕਿ 4-5 ਹੋਰ ਘਟਨਾਵਾਂ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਵਾਪਰੀਆਂ ਸੀ, ਜਿਹੜੀਆਂ ਬੁਰਜਵਾਰ ਸਿੰਘ ਵਾਲਾ ਬਰਗਾੜੀ 'ਚ ਪੋਸਟਰ ਲਾਉਣੇ, ਬੁਰਜਵਾਰ ਸਿੰਘ ਵਾਲਾ ਲਾਉਣੇ ਤੇ ਉਹਦੇ ਬਾਅਦ ਬਰਗਾੜੀ ਤੇ ਬੁਰਜਵਾਰ ਸਿੰਘ ਵਾਲਾ 'ਚ ਗੁਰੂ ਗ੍ਰੰਥ ਸਾਹਿਬ ਦੇ ਅੰਗ ਫਾੜ ਕੇ ਖਿਲਾਰਨੇ। ਇਹ ਜਿਹੜੇ ਸੀਗੇ ਇਹ ਕੇਸ ਜਿਹੜੇ ਸੀ ਤਿੰਨੋਂ ਦੇ ਤਿੰਨੋਂ ਜਿਹੜੇ ਇਹ CBI ਨੂੰ ਹੈਂਡਓਵਰ ਕਰ ਦਿੱਤੇ ਗਏ, ਲੇਕਿਨ ਗੁਰੂਸਰ, ਭਗਤਾ, ਮਲਕੇ ਤੇ ਬਾਘਾ ਪੁਰਾਣਾ ਇਹ ਜਿਹੜੇ ਕੇਸ ਸੀਗੇ ਇਹ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਇੱਕ ਰਣਬੀਰ ਸਿੰਘ ਖੱਟੜਾ DIG ਦੀ ਅਗਵਾਈ 'ਚ ਬਣੀ ਸੀ। ਹੁਣ ਰਣਬੀਰ ਸਿੰਘ ਖੱਟੜਾ DIG ਜਿਹੜੇ ਆ ਉਹਨਾਂ ਦਾ ਮੁੰਡਾ ਜਿਹੜਾ ਉਹ ਪਟਿਆਲਾ ਦਿਹਾਤੀ ਹਲਕੇ ਤੋਂ ਅਕਾਲੀ ਦਲ ਦਾ ਕੈਂਡੀਡੇਟ ਆ। 2017 'ਚ ਉਹਨੇ ਅਕਾਲੀ ਦਲ ਦੀ ਟਿਕਟ ਤੋਂ ਚੋਣ ਲੜੀ ਆ। ਹੁਣ ਸਵਾਲ ਇਹ ਆ ਕਿ ਰਣਬੀਰ ਸਿੰਘ ਖੱਟੜਾ ਨੇ ਹੀ ਉਹ 27 ਬੰਦੇ ਆਇਡੈਂਟੀਫਾਈ ਕੀਤੇ ਆ ਜਿਹੜੇ ਦੋਸ਼ੀ ਨੇ, ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਕੀਤੀ ਹੋਈ ਬੇਅਦਬੀ ਜਿਹੜੀ ਆ ਉਹ ਅਸੈਪਟ ਕੀਤੀ ਆ ਕਿ ਇਹ ਅਸੀਂ ਕੀਤੀ ਆ। ਉਹਨਾਂ ਨੇ 164 'ਚ ਕੋਰਟ ਦੇ ਵਿੱਚ ਬਿਆਨ ਦਿੱਤੇ ਨੇ, ਉਹਨਾਂ ਦੇ ਬਿਆਨ ਬਕਾਇਦਾ ਕੋਰਟ 'ਚ ਦਰਜ ਨੇ। ਜੇ ਅਕਾਲੀ ਦਲ ਦੀ ਬਣਾਈ ਹੋਈ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਜਿਸ ਦਾ ਮੁਖੀ ਜਿਹੜਾ ਉਹਦਾ ਮੁੰਡਾ ਅਕਾਲੀ ਦਲ ਦਾ ਪਟਿਆਲਾ ਦਿਹਾਤੀ ਹਲਕੇ ਤੋਂ ਉਮੀਦਵਾਰ ਆ, ਉਹ ਕਹਿੰਦਾ ਕਿ ਇਹ ਬੰਦੇ ਦੋਸ਼ੀ ਨੇ ਤੇ ਅਕਾਲੀ ਦਲ ਜਿਹੜਾ ਕੇਂਦਰ 'ਚ ਭਾਈਵਾਲ ਆ ਤੇ ਕੇਂਦਰ 'ਚ ਬੈਠੀ BJP ਦੇ ਵਿੱਚ ਉਹਦੇ ਹਰਸਿਮਰਤ ਕੌਰ ਜਿਹੜੀ ਬਾਦਲ ਹੈ ਉਹ ਮੰਤਰੀ ਆ, ਤਾਂ ਫਿਰ ਸਵਾਲ ਇਹ ਪੈਦਾ ਹੁੰਦਾ ਕਿ BJP ਉੱਥੋਂ CBI ਕਹਿੰਦੀ ਆ, CBI ਕੇਂਦਰ ਦੇ ਅਧੀਨ ਆ, CBI ਕਹਿੰਦੀ ਆ ਕਿ ਇਹ ਬੰਦੇ ਜਿਹੜੇ ਇਹ ਨਿਰਦੋਸ਼ ਨੇ, ਇਹਨਾਂ ਦਾ ਇਸ ਕੇਸ ਨਾਲ ਕੋਈ ਲੈਣ ਦੇਣ ਨਹੀਂ ਹੈ। ਜੇ ਉਹਨਾਂ ਦਾ ਲੈਣ ਦੇਣ ਨਹੀਂ ਹੈ ਤਾਂ ਫਿਰ ਜਿਹੜੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਆ ਉਹ ਕਿੱਥੇ ਖੜੀ ਆ? ਹੁਣ ਦੂਸਰਾ ਸਵਾਲ ਜਿਹੜਾ ਅਗਲਾ ਖੜਾ ਹੁੰਦਾ ਉਹ ਹੁੰਦਾ ਕਿ ਜਿਹੜੀ ਗੋਲੀ ਕਾਂਡ ਨਾਲ ਸੰਬੰਧਿਤ 2 ਇੰਸੀਡੈਂਟ ਸੀ, ਉਹਨਾਂ 'ਚ ਇੱਕ ਸੀ ਕੋਟਕਪੂਰਾ, ਦੂਜਾ ਸੀ ਬਰਗਾੜੀ ਆਪਣਾ ਬਾਈਬਲ ਕਲਾਂ। ਜਿਹੜੇ ਇਹ 2 ਸੀਗੇ, ਦੋਨਾਂ ਦੇ ਉੱਪਰ ਇੱਕ ਵਿਧਾਨ ਸਭਾ ਦੇ ਵਿੱਚ ਰੈਜੂਲੇਸ਼ਨ ਲਿਆ ਕੇ ਇਹਨਾਂ ਨੇ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਈ ਸੀ, ਜਿਸ 'ਚ ਇੱਕ DGP ਆ, 2 IG ਰੈਂਕ ਦੇ ਆ, 2 SSP ਰੈਂਕ ਦੇ, 5 ਅਧਿਕਾਰੀ ਆ। ਉਹਨਾਂ ਨੇ ਕੁਝ ਪੁਲਿਸ ਅਧਿਕਾਰੀਆਂ ਨੂੰ ਫੜਿਆ, ਇੱਕ ਸਾਬਕਾ MLA ਨੂੰ ਫੜਿਆ, 1-2 ਹੋਰ ਵੀ ਉੱਥੋਂ ਦੇ ਲੀਡਰ ਜਿਹੜੇ ਉਹਨਾਂ ਨੂੰ ਫੜੇ। ਲੇਕਿਨ ਅਜੇ ਤੱਕ ਜਿਹੜੇ ਮੇਨ ਜਿਨ੍ਹਾਂ ਦੇ ਇਸ਼ਾਰਿਆਂ 'ਤੇ ਸਾਰਾ ਕੁਝ ਹੋਇਆ, ਕੌਣ ਉਹਦੇ ਪਿੱਛੇ ਸੀ? ਕੀ ਉਸ ਸਮੇਂ ਦਾ DGP ਸੀ? ਕੀ ਉਸ ਸਮੇਂ ਦਾ ਹੋਮ ਮਿਨਿਸਟਰ ਸੀ? ਕੀ ਉਸ ਸਮੇਂ ਦਾ ਜਿਹੜਾ ਮੁੱਖ ਮੰਤਰੀ ਸੀ ਉਹ ਦੋਸ਼ੀ ਸੀ ਜਿਨ੍ਹਾਂ ਨੇ ਇਹ ਸਾਰਾ ਕੁਝ ਕੀਤਾ? ਬਹੁਤਾਤ ਜਿਹੜੀਆਂ ਸਪੈਸ਼ਲ ਇਨਵੈਸਟੀਗੇਸ਼ਨ ਟੀਮ DGP ਪ੍ਰਮੋਦ ਕੁਮਾਰ ਦੀ ਅਗਵਾਈ 'ਚ ਬਣੀ ਆ, ਉਹਨਾਂ ਨੇ ਉਹ ਜਿਹੜੀ ਉਹ ਛਾਣਬੀਣ ਕੀਤੀ ਆ ਕਿ ਉਹਦੇ ਵਿੱਚ ਜਿਹੜੀਆਂ ਕਾਲ ਡਿਟੇਲਸ ਆ ਉਹ ਤਕਰੀਬਨ ਮੇਲ ਖਾਂਦੀਆਂ ਕਿ ਕਿਸ ਤਰ੍ਹਾਂ ਦੇ ਨਾਲ ਇਹ ਪੂਰਾ ਜਿਹੜਾ ਤਾਣਾ ਬਾਣਾ ਬੁਣਿਆ ਗਿਆ ਤੇ ਕਿਸ ਤਰ੍ਹਾਂ ਨੇ ਧੱਕੇ ਨਾਲ ਜਿਹੜਾ ਉਹ ਧਰਨਾ ਜਿਹੜਾ ਉਹ ਚੁਕਾਉਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਗਈ ਆ। ਹੁਣ ਸਵਾਲ ਇਹ ਆ ਕਿ ਉਹਦੇ ਵਿੱਚ ਜਿਹੜੇ ਮੇਨ ਅਕਿਊਜ਼ਡ ਨੇ ਉਹਨਾਂ 'ਚੋਂ ਕਿਸੇ ਨੂੰ ਵੀ ਅੱਜ ਤੱਕ ਜਿਹੜਾ ਉਹ ਗ੍ਰਿਫਤਾਰ ਨਹੀਂ ਕੀਤਾ ਗਿਆ। ਜੇ ਉਹਨਾਂ ਨੂੰ ਗ੍ਰਿਫਤਾਰ ਨਹੀਂ ਸੀ ਕਰਨਾ, ਕੀ ਇੱਕ ਸਿਆਸੀ ਦੀ ਕਰਨੀ ਸੀ? ਹੁਣ ਕੈਪਟਨ ਅਮਰਿੰਦਰ ਸਿੰਘ ਵੀ ਇਹ 'ਚ ਕਸੂਤੇ ਫਸੇ ਨੇ, ਕਿਉਂਕਿ ਇਹ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਜਿਹੜੀ ਹੈ ਕੈਪਟਨ ਅਮਰਿੰਦਰ ਸਿੰਘ ਦੇ
ਆ ਕੇ ਉਹਦੇ ਕਾਰਜਕਾਲ ਦੌਰਾਨ ਜਿਹੜੀ ਹੋਂਦ 'ਚ ਆਈ, ਲੇਕਿਨ 1 ਸਾਲ ਦਾ ਸਮਾਂ ਉਹਦਾ ਵੀ ਹੋ ਚੱਲਿਆ। 1 ਸਾਲ ਦੇ ਵਿੱਚ ਕੋਈ ਬਹੁਤੀ ਜ਼ਿਆਦਾ ਕਾਰਜਕਾਰੀ ਜਿਹੜੀ ਆ ਉਹ ਸਾਹਮਣੇ ਨਹੀਂ ਆਈ, ਸਿਵਾਏ ਚੰਦ ਪੁਲਿਸ ਅਫਸਰਾਂ ਨੂੰ ਜਿਹੜਾ ਉਹਨਾਂ ਨੂੰ ਅਰੈਸਟ ਕਰਨ ਤੋਂ ਇਲਾਵਾ ਜਾਂ ਚਲਾਨ ਪੇਸ਼ ਕਰਨ ਤੋਂ ਇਲਾਵਾ ਇਹਦੇ ਇਲਾਵਾ ਹੋਰ ਨਹੀਂ ਆਈ। ਬਹੁਤਾਤ ਪੁਲਿਸ ਅਫਸਰ ਉਹ ਨੇ ਜਿਹੜੇ ਐਂਟੀਸਪੇਟਰੀ ਬੇਲਾਂ ਹਾਈ ਕੋਰਟ ਤੋਂ ਕਰਵਾ ਕੇ ਆ ਗਏ, ਲੇਕਿਨ ਕਿਸੇ ਨੇ ਉਹਨਾਂ ਦੀ ਗ੍ਰਿਫਤਾਰੀ ਜਿਹੜੀ ਉਹ ਪਾ ਨਹੀਂ ਸਕੇ। ਹੁਣ ਸਵਾਲ ਇਹ ਆ ਕਿ ਇਸ ਵਾਰ ਵਿਧਾਨ ਸਭਾ ਦਾ ਸੈਸ਼ਨ ਜਿਹੜਾ ਕਹਿਣ ਨੂੰ ਤਾਂ 5 ਦਿਨ ਦਾ ਸੱਦਿਆ ਗਿਆ, ਲੇਕਿਨ ਉਹ ਮੈਚ 4.5 ਘੰਟਿਆਂ 'ਚ ਖਤਮ ਹੋ ਗਿਆ। ਟੋਟਲ ਜੇ 3 ਦਿਨ ਦੀ ਕਾਰਵਾਈ ਲਾਈ ਜਾਵੇ, 2 ਛੁੱਟੀਆਂ ਆ ਗਈਆਂ, 3 ਦਿਨ 'ਚ ਕੁੱਲ 4.5 ਘੰਟੇ ਚੱਲਿਆ। 4.5 ਘੰਟੇ ਚੱਲੇ ਸੈਸ਼ਨ ਦੇ ਵਿੱਚ ਵੀ ਜੋ ਕੁਛ ਨਵਜੋਤ ਸਿੰਘ ਸਿੱਧੂ ਨੇ ਵਿਧਾਨ ਸਭਾ 'ਚ ਕਿਹਾ ਸੀ, ਜੋ ਕੁਛ ਹੁਣ ਵਿਧਾਨ ਸਭਾ ਤੋਂ ਬਾਹਰ ਹਰਵਿੰਦਰ ਸਿੰਘ ਫੂਲਕੇ ਨੇ ਕਿਹਾ, ਇਹੀ ਕੁਛ ਕਾਂਗਰਸ ਦੇ MLA ਤੇ ਮੰਤਰੀਆਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਮੀਟਿੰਗ 'ਚ ਕਿਹਾ ਕਿ ਜੇਕਰ ਅਸੀਂ ਬੇਅਦਬੀ ਦੇ ਦੋਸ਼ੀਆਂ ਨੂੰ ਨਹੀਂ ਪਕੜਨਾ ਤੇ ਅਸੀਂ ਉਹਨਾਂ ਨੂੰ ਕਟਹਿਰੇ 'ਚ ਖੜੇ ਨਹੀਂ ਕਰਨਾ ਤਾਂ ਫਿਰ ਲੋਕਾਂ ਨੇ ਸਾਨੂੰ ਵੀ ਮਾਫ ਨਹੀਂ ਕਰਨਾ। ਲੋਕ ਸਾਡੇ ਤੋਂ ਸਵਾਲ ਪੁੱਛਦੇ ਆ, ਲੋਕ ਪੁੱਛਦੇ ਆ ਕਿ ਜਿਹੜਾ ਟਰਾਂਸਪੋਰਟ ਮਾਫੀਆ ਉਹ ਕਿਹਦੇ ਕੋਲ ਆ, ਜਿਹੜਾ ਮਾਈਨਿੰਗ ਮਾਫੀਆ ਉਹ ਕਿਹਦੇ ਕੋਲ ਆ, ਜਿਹੜਾ ਐਕਸਾਈਜ਼ ਮਾਫੀਆ ਉਹ ਕਿਹਦੇ ਕੋਲੇ ਆ। ਇਹ ਸਾਰੇ ਸਵਾਲ ਪੁੱਛਦੇ ਨੇ ਤੇ ਕੈਪਟਨ ਅਮਰਿੰਦਰ ਸਿੰਘ ਕਿਤੇ ਨਾ ਕਿਤੇ ਇਹਦੇ 'ਚ ਬਹੁਤ ਕਸੂਤੇ ਫਸੇ। ਤੇ ਕੈਪਟਨ ਅਮਰਿੰਦਰ ਸਿੰਘ ਦੀ ਇੱਕ ਸਟੇਟਮੈਂਟ ਜਿਹੜੀ ਸੀਗੀ ਉਹ ਉਸ ਵੇਲੇ ਸਾਹਮਣੇ ਆਈ। ਕਹਿੰਦੇ ਕਿ ਜਦੋਂ 2002 'ਚ ਮੈਂ ਇਹਨਾਂ ਨੂੰ ਬਾਦਲ ਪਰਿਵਾਰ ਨੂੰ ਪਕੜਿਆ ਸੀ ਤਾਂ ਉਸ ਵੇਲੇ ਇਹਨਾਂ ਨੂੰ ਪਬਲਿਕ ਦੀ ਸਹਿਮਤੀ ਮਿਲ ਗਈ ਸੀ। ਹੁਣ ਸਵਾਲ ਇਹ ਆ ਕਿ ਤੁਸੀਂ ਪਬਲਿਕ ਦੀ ਸਹਿਮਤੀ ਲੈਣ ਆਏ ਹੋ ਜਾਂ ਨਿਆਂ ਕਰਨ ਆਏ ਹੋ? ਤੁਸੀਂ ਗੁਟਕਾ ਸਾਹਿਬ ਹੱਥ 'ਚ ਪਕੜ ਕੇ ਸਹੁੰ ਖਾਧੀ ਸੀ ਕਿ ਮੈਂ ਜਿਹੜੇ ਦੋਸ਼ੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਤੇ ਨਸ਼ਿਆਂ ਦੇ, ਮੈਂ ਉਹਨਾਂ ਨੂੰ ਕਟਹਿਰੇ 'ਚ ਖੜਾ ਕਰਾਂਗਾ। ਕੀ ਕਟਹਿਰੇ 'ਚ ਖੜਾ ਕਰਨ 'ਚ ਕਾਮਯਾਬ ਹੋਏ ਹੋ? ਲੱਗਦਾ ਤਾਂ ਨਹੀਂ ਕਾਮਯਾਬ ਹੋਏ ਹੋ। ਕੇਵਲ ਸਿਆਸਤ ਕੀਤੀ ਹੈ। ਜੇ ਅਕਾਲੀ ਦਲ ਨੇ ਤੇ BJP ਨੇ ਰਲ ਕੇ ਸਿਆਸਤ ਕੀਤੀ ਆ ਤਾਂ ਉਧਰ ਕਾਂਗਰਸ ਜਿਹੜੀ ਉਹਨੇ ਵੀ ਰਲ ਕੇ ਸਿਆਸਤ ਕੀਤੀ ਹੈ। ਪਰ ਹਰਵਿੰਦਰ ਸਿੰਘ ਫੂਲਕਾ ਨੇ ਕਿਤੇ ਨਾ ਕਿਤੇ ਆ ਕੇ ਇੱਥੇ, ਚਾਹੇ ਉਦੋਂ ਵਿਧਾਨ ਸਭਾ 'ਚ ਅਗਸਤ 2018 ਸੀ, ਉਸ ਵੇਲੇ ਉਹਨਾਂ ਨੇ ਕਿਹਾ ਸੀ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦੇ ਦੇ ਉੱਤੇ ਵਿਧਾਨ ਸਭਾ ਦੇ ਵਿੱਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੇ ਉੱਪਰ ਬਹਿਸ ਹੋ ਰਹੀ ਆ, ਇਹਦੇ 'ਤੇ ਖੁਸ਼ੀਆਂ ਮਨਾਉਣ ਦੀ ਤੇ ਵਧਾਈਆਂ ਦੇਣ ਦੀ ਕੋਈ ਲੋੜ ਨਹੀਂ, ਸੰਸੀਅਰ ਹੋ ਕੇ ਇਹਦੇ 'ਤੇ ਬਹਿਸ ਕਰੋ ਤੇ ਦੋਸ਼ੀ ਜਿਹੜੇ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਜਿਹੜਾ ਉਹ ਚੱਕ ਕੇ ਸੁੱਟੋ। ਉਸ ਵੇਲੇ ਜਾਂ ਹੁਣ 1 ਸਾਲ ਦੇ ਬਾਅਦ ਜਦੋਂ ਕਿ 10 ਮਹੀਨੇ ਬਾਅਦ ਉਹਨਾਂ ਦਾ ਅਸਤੀਫਾ ਜਿਹੜਾ ਪ੍ਰਵਾਨ ਹੋਇਆ ਤੇ ਉਸ ਦਿਨ ਹਰਵਿੰਦਰ ਸਿੰਘ ਫੂਲਕਾ ਨੇ ਫਿਰ ਗੱਲ ਕੀਤੀ। ਉਹਨਾਂ ਕਿਹਾ ਵੀ ਘੱਟੋ ਘੱਟ ਇਹ ਤਾਂ ਆ ਕਿ ਅਸੀਂ ਜਿਹੜੇ ਦੋਸ਼ੀ ਆ ਉਹਨਾਂ ਨੂੰ ਫੜਿਆ ਨਹੀਂ। ਤਾਂ ਮੈਂ ਵਿਧਾਨ ਸਭਾ 'ਚ ਇਹ ਗੱਲ ਕਹੀ ਸੀ, ਜਦੋਂ ਦੋਸ਼ੀ ਨਹੀਂ ਫੜੇ ਤਾਂ ਮੈਂ ਵਿਧਾਨ ਸਭਾ ਤੋਂ ਅਸਤੀਫਾ ਦਿੱਤਾ। ਚਾਹੇ ਕਿ ਉਹਦਾ ਅਸਤੀਫਾ ਧੱਕੇ ਨਾਲ ਫੂਲਕਾ ਸਾਹਿਬ ਨੇ ਮਨਜ਼ੂਰ ਕਰਵਾਇਆ, ਸਰਕਾਰ ਜਿਹੜੀ ਸੀ ਮੌਜੂਦਾ ਉਹਨਾਂ ਦਾ ਕਿਤੇ ਨਾ ਕਿਤੇ ਵਿਧਾਨ ਸਭਾ ਦੇ ਸਪੀਕਰ ਦੇ ਉੱਪਰ ਇੰਨਾ ਪ੍ਰੈਸ਼ਰ ਸੀ ਕਿ ਉਹਨੇ ਇਕੱਲਾ ਉਹਦਾ ਅਸਤੀਫਾ ਨਹੀਂ ਪ੍ਰਵਾਨ ਕੀਤਾ। ਉਹਨਾਂ ਨੇ, ਫੂਲਕਾ ਸਾਹਿਬ ਨੇ ਕਿਹਾ ਕਿ ਜੇ ਮੇਰਾ ਅਸਤੀਫਾ ਹੁਣ ਪ੍ਰਵਾਨ ਨਹੀਂ ਸੀ ਕਰਦੇ, ਮੈਂ ਧੱਕੇ ਨਾਲ ਕਰਵਾਇਆ, ਤੇ ਸੁਖਪਾਲ ਸਿੰਘ ਖਹਿਰੇ ਦਾ ਵੀ ਕਰੋ। ਜਿਹੜੇ ਬਾਕੀ ਦੇ 4 MLA ਹੋਰ ਨੇ ਆਮ ਆਦਮੀ ਪਾਰਟੀ ਦੇ, ਉਹ 'ਚ 2 ਕਾਂਗਰਸ ਜੁਆਇਨ ਕਰ ਚੁੱਕੇ ਆ, ਉਹਨਾਂ ਦਾ ਵੀ ਨਹੀਂ ਕੀਤਾ। ਬੜੀ ਹਾਸੋਹੀਣੀ ਸਥਿਤੀ ਆ ਕਿ ਕਾਂਗਰਸ ਦੇ 2 MLA, ਆਪਣੇ ਆਮ ਆਦਮੀ ਪਾਰਟੀ ਦੇ 2 MLA ਨਾਜਰ ਸਿੰਘ ਮਾਨਸਾਹੀਆ ਤੇ ਅਮਰਜੀਤ ਸਿੰਘ ਸੰਦੋਆ, ਦੋਨਾਂ ਨੇ ਹੀ ਆਮ ਆਦਮੀ ਪਾਰਟੀ ਦੇ MLAਸ਼ਿਪ ਤੋਂ ਰਿਜ਼ਾਈਨ ਕਰਤਾ ਤੇ ਕਾਂਗਰਸ ਜੁਆਇਨ ਕਰ ਲਿਆ। ਲੇਕਿਨ ਜਦੋਂ ਵਿਧਾਨ ਸਭਾ ਦਾ ਸੈਸ਼ਨ ਹੋਇਆ ਤਾਂ ਦੋਨੋਂ ਹੀ ਵਿਰੋਧੀ ਧਿਰ ਦੇ ਬੈਂਚ ਤੇ ਆਮ ਆਦਮੀ ਪਾਰਟੀ ਵਾਲੇ ਬੰਨੇ ਹੀ ਬੈਠੇ ਸੀ, ਕਿਉਂਕਿ ਦੋਨਾਂ ਦੇ ਅਸਤੀਫੇ ਅਜੇ ਤੱਕ ਮਨਜ਼ੂਰ ਨਹੀਂ ਹੋਏ। ਹਾਸੋਹੀਣੀ ਸਥਿਤੀ। ਇਹਦੇ ਇਲਾਵਾ 2 ਆਮ ਆਦਮੀ ਪਾਰਟੀ ਤੋਂ ਅਲੱਗ ਹੋਏ ਵਿਧਾਇਕ, ਜਿਨ੍ਹਾਂ 'ਚੋਂ ਸੁਖਪਾਲ ਸਿੰਘ ਖਹਿਰਾ ਨੇ ਬਠਿੰਡਾ ਤੋਂ ਚੋਣ ਲੜੀ ਤੇ ਮਾਸਟਰ ਬਲਦੇਵ ਸਿੰਘ ਨੇ ਆਪਣੇ ਤੋਂ ਫਰੀਦਕੋਟ ਤੋਂ ਲੜੀ, ਲੇਕਿਨ ਦੋਨਾਂ ਦੇ ਅਸਤੀਫੇ ਉਹਨਾਂ ਦੇ ਵੀ ਅੱਜ ਤੱਕ ਪ੍ਰਵਾਨ ਨਹੀਂ ਹੋਏ। ਹਰਵਿੰਦਰ ਸਿੰਘ ਫੂਲਕਾ ਫਿਰ ਵੀ ਕਿਤੇ ਨਾ ਕਿਤੇ ਇਹਦੇ ਵਿੱਚ ਦਹਾੜ ਮਾਰਨ 'ਚ ਕਾਮਯਾਬ ਹੋ ਗਿਆ। ਉਹਨੇ ਕਿਤੇ ਨਾ ਕਿਤੇ ਜਿਹੜਾ ਸੁਪਰੀਮ ਕੋਰਟ ਜਾਣ ਦਾ ਇੱਕ ਨਿਰਣਾ ਲਿਆ ਸੀ, ਉਹਨੇ ਕਿਹਾ ਸੀ ਜੇ ਅਸਤੀਫਾ ਨਹੀਂ ਮਨਜ਼ੂਰ ਕਰਦੇ ਮੈਂ ਸੁਪਰੀਮ ਕੋਰਟ ਜਾ ਰਿਹਾ, ਤੇ ਘੱਟੋ ਘੱਟ ਇਹ ਸੀ ਕਿ ਸਪੀਕਰ ਨੂੰ ਪ੍ਰੈਸ਼ਰ ਥੱਲੇ ਆ ਕੇ ਉਹਦਾ ਅਸਤੀਫਾ ਜਿਹੜਾ ਉਹ ਮਨਜ਼ੂਰ ਕਰਨਾ ਪਿਆ। ਤੇ ਇਹ ਘੱਟੋ ਘੱਟ ਫੂਲਕਾ ਸਾਹਿਬ ਇੱਕ ਮੈਸੇਜ ਦੇਣ 'ਚ ਕਾਮਯਾਬ ਹੋ ਗਏ ਕਿ ਮੈਂ ਜੋ ਕਿਹਾ ਸੀ ਉਹ ਕਰਕੇ ਦਿਖਾਇਆ। ਇਹੀ ਕੁਛ ਨਵਜੋਤ ਸਿੰਘ ਸਿੱਧੂ ਨੇ ਕਿਹਾ ਸੀ ਕਿ ਜੇ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀਆਂ ਨੂੰ ਜਿਹੜੇ ਆ ਉਹਨਾਂ ਨੂੰ ਜਿਨ੍ਹਾਂ ਬੇਅਦਬੀ ਕੀਤੀ ਆ ਉਹਨਾਂ ਨੂੰ ਕਟਹਿਰੇ 'ਚ ਨਾ ਖੜਾ ਕੀਤਾ ਤਾਂ ਮੈਂ ਵੀ ਅਸਤੀਫਾ ਦੇਵਾਂਗਾ। ਭਾਵੇਂ ਕਿ ਉਹਨੇ ਦੇਰ ਨਾਲ ਦਿੱਤਾ, ਲੇਕਿਨ ਘੱਟੋ ਘੱਟ ਉਹ ਵੀ ਆ ਕੋਈ ਚੁੱਪ ਕਰਕੇ ਘਰ ਬੈਠ ਗਿਆ, ਉਹ ਵੀ ਇਹਦੇ ਤੋਂ ਪਾਕ ਸਾਫ਼ ਹੋ ਗਿਆ, ਉਹ ਬਰੀ ਹੋ ਕੇ ਨਿਕਲ 'ਚ ਕਾਮਯਾਬ ਹੋ ਗਿਆ। ਹੁਣ ਸਵਾਲ ਇਹ ਆ ਕਿ ਜਿਹੜੇ ਅਕਾਲੀ, ਜਿਹੜੀ ਕਾਂਗਰਸ
ਅਲੱਗ-ਅਲੱਗ ਮੁੱਦਿਆਂ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੇ ਘਿਰੀ ਹੋਈ ਆ, ਕੀ ਫੂਲਕਾ ਸਾਹਿਬ ਦੇ ਦਿੱਤੇ ਹੋਏ ਸੁਝਾਅ ਨੂੰ ਪ੍ਰਵਾਨ ਕਰੇਗੀ? ਹੁਣ ਸਵਾਲ ਇਹ ਆ ਕਿ ਜਾਂ ਸੰਗਤ ਫਿਰ ਇਹਨਾਂ ਨੂੰ ਗਿਆਨ ਨੂੰ ਉਸੇ ਤਰ੍ਹਾਂ ਘੇਰੇਗੀ ਜਿਸ ਤਰ੍ਹਾਂ 2015 ਦੇ ਵਿੱਚ ਅਕਾਲੀ ਦਲ ਨੂੰ ਘੇਰਦੀ ਸੀ। ਕੀ ਹੁਣ CBI ਦੀ ਕਲੋਜ਼ਰ ਰਿਪੋਰਟ ਤੋਂ ਬਾਅਦ ਅਕਾਲੀ ਦਲ ਨੂੰ ਘੇਰੇਗੀ? ਤੇ ਜਿਹੜੀ ਸੂਬਾ ਸਰਕਾਰ ਦੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੇ ਜਿਸ ਤਰ੍ਹਾਂ ਕੋਈ ਬਹੁਤ ਹੀ ਵਧੀਆ ਕਾਰਜਕਾਰੀ ਨਹੀਂ ਦਿਖਾਈ, ਕੀ ਉਹਦੇ ਤੇ ਕਾਂਗਰਸ ਨੂੰ ਘੇਰੇਗੀ? ਸ਼ਾਇਦ ਦੋਨੋਂ ਹੀ ਧਿਰਾਂ ਜਿਹੜੀਆਂ ਬੁਰੀ ਤਰ੍ਹਾਂ ਨਾਲ ਫੂਲਕਾ ਸਾਹਿਬ ਨੇ ਫਸਾ ਦਿੱਤੀਆਂ ਨੇ ਇਸ ਮੁੱਦੇ ਦੇ ਉੱਤੇ। ਤੇ ਫੂਲਕਾ ਸਾਹਿਬ ਇਹ ਆ ਕਿ ਇਸ ਵਕਤ ਇੱਕ ਜੇਤੂ ਜਰਨੈਲ ਦੀ ਤਰ੍ਹਾਂ ਇਹ ਸਾਰੇ ਐਪੀਸੋਡ 'ਚੋਂ ਨਿਕਲਿਆ, ਜਿਹੜਾ ਉਹ ਇਹ ਕਹਿ ਕੇ ਚਲੇ ਗਿਆ ਕਿ ਬਾਦਲ ਤੇ ਸੈਣੀਆਂ ਨੂੰ ਜੇਲ੍ਹ 'ਚ ਧੱਕੋ ਤੇ ਮੇਰਾ ਪਦਮ ਸ਼੍ਰੀ ਜਿਹੜਾ ਉਹ ਚੱਕੋ। ਮੇਰੇ ਹਿਸਾਬ ਨਾਲ ਫੂਲਕਾ ਸਾਹਿਬ ਅੱਜ ਦੇ ਦਿਨ ਦੇ ਵਿੱਚ ਇਹਦੇ ਹੀਰੋ ਬਣ ਕੇ ਨਿਕਲਿਆ। ਘੱਟੋ ਘੱਟ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜਿਹੜੀ ਆ ਉਹਨੂੰ ਕਿਸੇ ਨੇ ਤਾਂ ਆਪਣੇ ਜ਼ਿਹਨ ਦੇ ਵਿੱਚ ਰੱਖਿਆ। ਇਸ ਗੱਲ ਹੀ ਫੂਲਕਾ ਸਾਹਿਬ ਜਿਹੜੇ ਉਹ ਵਧਾਈ ਦੇ ਹੱਕਦਾਰ ਆ ਕਿ ਘੱਟੋ ਘੱਟ ਫੂਲਕਾ ਸਾਹਿਬ ਨੇ ਇਸ ਲੜਾਈ ਨੂੰ ਜਿਹੜਾ ਉਹ ਨਿਰੰਤਰ ਜਾਰੀ ਰੱਖਿਆ। ਜਿਸ ਤਰ੍ਹਾਂ ਦਿੱਲੀ ਕਤਲੇਆਮ ਦੇ ਦੋਸ਼ੀ ਜਿਹੜੇ ਸੀ ਉਹਨਾਂ ਦੇ ਵਿਰੁੱਧ ਜਾਰੀ ਰੱਖਿਆ, ਉਸੇ ਤਰ੍ਹਾਂ ਹੀ ਉਹਨਾਂ ਨੇ ਇਸ ਲੜਾਈ ਨੂੰ ਇੱਥੇ ਵੀ ਜਿਹੜਾ ਉਹ ਜਾਰੀ ਰੱਖਿਆ। ਸੋ ਦਰਸ਼ਕੋ, ਅੱਜ ਲਈ ਇੰਨਾ ਹੀ। ਹੁਣ ਮੈਨੂੰ ਦਿਓ ਇਜਾਜ਼ਤ, ਅਗਲੀ ਵਾਰ ਕਿਸੇ ਹੋਰ ਮੁੱਦੇ ਨੂੰ ਲੈ ਕੇ ਫਿਰ ਤੁਹਾਡੇ ਰੂਬਰੂ ਹੋਵਾਂਗੇ। ਸਤਿ ਸ਼੍ਰੀ ਅਕਾਲ।